ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਬਿਜਲੀ ਮਹਿਕਮੇ ਦੀ। ਬਿਜਲੀ ਮਹਿਕਮੇ ਦੇ ਕਹਿੰਦੇ ਆਪਦੇ ਫਿਊਜ਼ ਉੱਡੇ ਪਏ ਆ, ਤਨਖਾਹਾਂ ਤੇ ਪੈਨਸ਼ਨਾਂ, ਤਨਖਾਹਾਂ ਤੇ ਨਾਲ-ਨਾਲ ਪੈਨਸ਼ਨਾਂ ਤੇ ਕੈਂਚੀ ਫਿਰ ਗਈ ਹੈ ਜੀ। ਪ੍ਰਵੀਨ ਜੀ, ਪਾਵਰਕਾਮ ਤੇ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਜਾਂ ਪੈਨਸ਼ਨ ਧਾਰਕ ਨੇ, ਉਹਨਾਂ ਨੂੰ ਲਗਭਗ 1 ਤਰੀਕ ਨੂੰ ਜਾਂ 2 ਤਰੀਕ ਨੂੰ ਤਨਖਾਹ ਜਾਂ ਪੈਨਸ਼ਨਾਂ ਆ ਜਾਂਦੀਆਂ ਨੇ। ਜੀ ਜੀ, ਇਹ ਇੱਕ ਸਿਸਟਮ ਠੀਕ ਚੱਲਿਆ ਆਉਂਦਾ। ਪਰ ਇਸ ਵਾਰ ਸਿੱਧਾ ਝਟਕਾ ਲੱਗਿਆ ਕਿ ਜਿਹੜੇ ਤਾਂ ਤਨਖਾਹੀਏ ਨੇ, ਜਿਹੜੇ ਤਾਂ ਨੌਕਰੀ ਕਰ ਰਹੇ ਨੇ, ਉਹਨਾਂ ਦੇ ਖਾਤਿਆਂ ਚ ਆਏ ਸਿਰਫ 30,000 ਤੇ ਜਿਹੜੇ ਪੈਨਸ਼ਨ ਵਾਲੇ ਨੇ ਉਹਨਾਂ ਦੇ ਖਾਤਿਆਂ ਚ ਆਏ ਸਿਰਫ 20,000। ਮਤਲਬ ਇਹ ਤੋਂ ਉੱਪਰ ਜਿਹਦੀ ਜਿੰਨੀ ਪੈਨਸ਼ਨ ਸੀ ਉਹ ਕੱਟ ਲਈ, ਜਿਹਦੀ 30 ਤੋਂ ਉੱਪਰ ਜਿੰਨੀ ਤਨਖਾਹ ਸੀ ਉਹ ਕੱਟ ਲਈ। ਹੁਣ ਕਿਸੇ ਦੀ ਕਿਸ਼ਤ ਕੱਟਣੀ ਹੁੰਦੀ ਹੈ, ਕਿਸੇ ਦੀ ਫੀਸ ਜਾਣੀ ਹੁੰਦੀ ਹੈ, ਕਿਸੇ ਦਾ ਕੋਈ EMI ਹੈ, ਕਿਸੇ ਨੇ ਕੋਈ ਅਗਲੀ ਤਿਆਰੀ ਕੀਤੀ ਹੁੰਦੀ ਹੈ। ਸੋ ਸਾਰਾ ਦਿਹਾੜੀਦਾਰ ਤਨਖਾਹਦਾਰ ਬੰਦਿਆਂ ਦਾ ਸਿਸਟਮ ਵਿਗੜ ਜਾਂਦਾ। ਠੀਕ ਆ, ਬੜੇ ਅਫਸਰਾਂ ਨੂੰ 1 ਨੰਬਰ 2 ਨੰਬਰ ਵਾਲਿਆਂ ਨੂੰ ਨਹੀਂ ਫਰਕ ਪੈਂਦਾ, ਪਰ ਮਹੱਤਵਪੂਰਨ ਲਈ ਤਾਂ ਝਟਕੇ ਹੁੰਦੇ ਆ ਨਾ। ਝਟਕੇ ਹੁੰਦੇ, ਬਿਲਕੁਲ ਸਹੀ। ਸੋ ਲਗਭਗ ਇਹ ਵੱਡਾ ਪਹਿਲੂ ਹੈ ਕਿ ਪੰਜਾਬ ਦੇ ਵਿੱਚ 30,000 ਦੇ ਕਰੀਬ ਪਾਵਰਕਾਮ ਦੇ ਕੋਲ ਤਨਖਾਹੀਏ ਨੇ ਤੇ ਇਹ 45,000 ਦੇ ਕਰੀਬ ਮਤਲਬ ਮੁਲਾਜ਼ਮ ਨੇ ਜਿਹੜੇ, ਤੇ 85,000 ਦੇ ਕਰੀਬ ਤਨਖਾਹ ਉਹ ਪੈਨਸ਼ਨ ਵਾਲੇ ਨੇ। ਸੋ 45,000 ਤੋਂ ਵੱਧ ਸਿੱਧੇ ਪਾਵਰਕਾਮ ਕੋਲ ਤਨਖਾਹ ਵਾਲੇ ਮੁਲਾਜ਼ਮ ਕੰਮ ਕਰਦੇ ਨੇ ਤੇ 85,000 ਤੋਂ ਜ਼ਿਆਦਾ ਪੈਨਸ਼ਨ ਵਾਲੇ ਨੇ। ਸੋ ਇਹਨਾਂ 45,000 ਨੂੰ 30,000 ਦੇ ਰੇਂਜ ਚ ਆਈ ਹੈ ਤੇ 85,000 ਵਾਲਿਆਂ ਨੂੰ 20,000 ਦੇ ਰੇਂਜ ਚ ਆਈ ਹੈ। ਅਸਲ ਚ ਹਰ ਮਹੀਨੇ 300 ਕਰੋੜ ਦਾ ਇਹ ਮਤਲਬ ਚੜ੍ਹਦੇ ਮਹੀਨੇ ਹੀ ਪਾਵਰਕਾਮ ਦਾ ਖਰਚਾ ਖੜਾ ਹੁੰਦਾ ਕਿ ਉਹਨੂੰ ਤਨਖਾਹ ਤੇ ਪੈਨਸ਼ਨਾਂ ਦੇਣੀਆਂ ਹੁੰਦੀਆਂ। ਇਹ 300 ਕਰੋੜ ਦੀ ਰਾਸ਼ੀ ਬਣਦੀ ਹੈ ਪ੍ਰਵੀਨ ਜੀ। ਹੁਣ ਇਹ ਪੈਸੇ ਆਉਣ ਚ ਖੜੋਤ ਕਿੱਥੋਂ ਆਈ? ਪਾਵਰਕਾਮ ਦੇ ਫਿਊਜ਼ ਉੱਡਣ ਦਾ ਕਾਰਨ ਕੀ ਹੈ? ਤੁਹਾਡੇ 1 ਨਵੰਬਰ ਯਾਦ ਹੋਣਾ, 1 ਨਵੰਬਰ ਨੂੰ ਮਾਨ ਸਾਹਿਬ ਨੇ ਇੱਕ ਚਰਚਾ ਰੱਖੀ ਸੀ, ਖੁੱਲੀ ਚਰਚਾ, ਖੁੱਲੀ ਬਹਿਸ ਹੈ ਨਾ, ਪੰਜਾਬ ਦੇ ਮਸਲਿਆਂ ਨੂੰ ਲੈ ਕੇ। ਵਿਰੋਧੀ ਧਿਰ ਦੇ ਲੀਡਰ ਨਹੀਂ ਆਏ ਉਸ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਪਾਵਰਕਾਮ ਦੇ ਚੇਅਰਮੈਨ ਤੇ ਅਧਿਕਾਰੀਆਂ ਨੂੰ ਖੜਾ ਕੇ ਪੁੱਛਿਆ ਸੀ ਕਿ ਦੱਸੋ ਜੀ, ਸਾਰੇ ਪੈਸੇ ਦਿੱਤੇ ਮੈਂ ਤੁਹਾਨੂੰ? ਹਾਂਜੀ ਦਿੱਤੇ। ਤੇ ਪਰ ਅੱਜ ਜਿਹੜੀ ਸਥਿਤੀ ਹੈ ਉਹ ਇਹ ਦੱਸਦੀ ਹੈ ਕਿ ਪੰਜਾਬ ਸਰਕਾਰ ਕਹਿੰਦੀ 8500 ਕਰੋੜ ਖੜਾ ਹੈ। ਅੱਛਾ, ਕੌਮ ਦਾ 8500 ਕਰੋੜ ਖੜਾ ਤੇ ਉਹਨਾਂ ਨੂੰ ਹਰ ਮਹੀਨੇ 300 ਕਰੋੜ ਚਾਹੀਦਾ ਹੁੰਦਾ। ਫਿਊਜ਼ ਉੱਡਣਗੇ ਤਾਂ ਹੋਰ ਕੀ ਹੋਊਗਾ ਜੀ। ਲਓ ਜੀ, ਕਹਿੰਦੇ ਜੀ ਹੁਣ ਤੱਕ ਦਾ ਜਿਹੜਾ ਬਕਾਇਆ ਹੈ ਵਾਲਾ ਸਾਰਾ ਉਹ 5400 ਕਰੋੜ ਹੈ। ਠੀਕ ਹੈ ਜੀ। ਪੰਜਾਬ ਸਰਕਾਰ ਕਹਿੰਦੀ ਖੜਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਭਾਗਾਂ ਦੇ ਜਿਹੜੇ ਬਿੱਲਾਂ ਦਾ ਬਕਾਇਆ ਉਹ 3100 ਕਰੋੜ ਖੜਾ ਹੈ। ਅੰਦਾਜ਼ਾ ਲਾ ਲਓ ਕਿ ਕਿਹੜੀ ਸਰਕਾਰ ਨਿਯਮਾਂ ਚ ਕੰਮ ਕਰਦੀ ਹੈ, ਕਿਹੜੇ ਸਿਸਟਮ ਚ। ਮਤਲਬ ਪਹਿਲਿਆਂ ਵਾਲਾ ਹੀ ਹਾਲ ਤੁਸੀਂ ਕਰ ਲਿਆ ਜਾਂ ਉਹਦੇ ਨਾਲੋਂ ਵੀ ਬਦਤਰ ਕਰ ਲਿਆ। ਬਿਲਕੁਲ ਜੀ। ਜੀ ਕੌਮ ਦੇ ਅਕਾਊਂਟਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਹੈ ਸਾਡੇ ਕੋਲ ਕਿ ਸਾਰੇ ਬਕਾਏ ਮਿਲਾ ਕੇ 5400 ਕਰੋੜ ਸਿੱਧਾ ਸਬਸਿਡੀ ਵਾਲਾ ਪੰਜਾਬ ਸਰਕਾਰ ਕਹਿੰਦੀ ਬਕਾਇਆ ਖੜਾ ਹੈ। ਤੇ ਇਹ ਤੋਂ ਅੱਗੇ ਆ ਕੇ ਕਹਿੰਦੇ ਜੀ ਪੰਜਾਬ ਸਰਕਾਰ ਨਾਲ ਸੰਬੰਧਿਤ ਵੱਖੋ-ਵੱਖ ਜਿੰਨੇ ਵਿਭਾਗ ਨੇ ਉਹਨਾਂ ਦੇ 3100 ਕਰੋੜ ਦੇ ਬਿੱਲ ਖੜੇ ਨੇ ਤੇ ਰਾਸ਼ੀ ਮਿਲਾ ਕੇ 8500 ਕਰੋੜ ਬਣਦੀ ਹੈ। ਠੀਕ ਹੈ। ਸਾਲ ਦੀ ਸਾਡੀ ਬਿਜਲੀ ਦੀ ਸਬਸਿਡੀ 20,000 22,000 ਤੇ ਜਾਂਦੇ ਜਾਂਦੇ ਸਰਕਾਰ ਤੱਕ 24,000 ਕਰੋੜ ਨੂੰ ਟੱਪ ਜਾਣੀ ਹੈ। ਸਰਦੀਆਂ ਨੇ ਪ੍ਰਵੀਨ ਜੀ, ਸਰਦੀਆਂ 'ਚ ਪੰਜਾਬ ਦਾ ਪਾਵਰਕਾਮ ਹਮੇਸ਼ਾ ਬਿਜਲੀ ਬਚਾਉਂਦਾ ਰਿਹਾ ਤਾਂ ਕਿ ਗਰਮੀਆਂ 'ਚ ਸਾਡੇ ਲਈ ਕੰਮ ਆ ਜਾਵੇ। ਪਰ ਇਹ ਨਵੀਂ ਪਿਰਤ ਹੈ ਪੰਜਾਬ ਦੇ ਵਿੱਚ ਇਸ ਵਾਰ ਕਿ ਬਿਜਲੀ ਨਵੀਂ ਮੁੱਲ ਖਰੀਦਣੀ ਪਈ, ਬਾਹਰਲੇ ਸੂਬਿਆਂ ਤੋਂ ਖਰੀਦਣੀ ਪਈ ਔਰ ਮਹਿੰਗੇ ਭਾਅ ਸਰਦੀਆਂ 'ਚ ਖਰੀਦਣੀ ਪਈ 10-10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ। ਪੰਜਾਬ 'ਚ ਸਰਦੀਆਂ 'ਚ ਸਪਲਾਈ ਪੂਰੀ ਨਹੀਂ ਹੋ ਰਹੀ ਪਾਵਰਕਾਮ ਤੋਂ। ਪਿੰਡਾਂ 'ਚ ਕੱਟ 6-6 ਘੰਟਿਆਂ ਦੇ 8-8 ਘੰਟਿਆਂ ਦੇ ਕੱਟ ਨੇ, ਲੱਗ ਰਹੇ ਨੇ, ਬਿਲਕੁਲ ਲੱਗ ਰਹੇ ਨੇ ਜੀ। ਸਵੇਰੇ ਲੋਕ ਸਾਰੇ ਟੱਬਰ ਨੂੰ ਠਾਲਣ ਲੱਗ ਜਾਂਦੇ ਨੇ ਕਿ ਛੇਤੀ ਉੱਠ ਕੇ ਨਹਾ ਲਓ ਨਹੀਂ ਤੁਹਾਡੇ ਗੀਜ਼ਰ ਵਾਲਾ ਪਾਣੀ ਗਰਮ ਨਹੀਂ ਹੋਣਾ। ਇਹ ਸਥਿਤੀ 'ਚੋਂ ਪੰਜਾਬ ਅੱਜ ਲੰਘ ਰਿਹਾ ਕਿ ਉੱਥੇ ਮਤਲਬ ਕਿ ਲਾਈਟ ਸਵੇਰੇ 7 ਵਜੇ ਚਲ ਜਾਂਦੀ ਹੈ, ਸ਼ਾਮ ਨੂੰ 4 ਵਜੇ ਆਉਂਦੀ ਹੈ, 8 ਵਜੇ ਫਿਰ ਚਲ ਜਾਂਦੀ ਹੈ। 4 ਤੋਂ 6 ਤੋਂ 8 ਘੰਟਿਆਂ ਤੱਕ ਦੇ ਕੱਟ ਨੇ ਤੇ ਇੱਧਰ ਮੁੱਲ ਬਿਜਲੀ ਖਰੀਦ ਕੇ ਦਿੱਤੀ ਜਾ ਰਹੀ ਹੈ। ਇਹਦਾ ਬੋਝ ਕਿਹਦੇ ਸਿਰ ਤੇ ਪੈਣਾ ਜੀ? ਕਹਿੰਦੇ ਹੋਰ ਮਸਲਾ ਖੜਾ ਕਿ ਨਵਾਂ, ਪਰ ਸਰਦੀਆਂ 'ਚ ਬਿਜਲੀ ਖਰੀਦਣੀ ਪੈਣਾ ਇਹਦਾ ਮਤਲਬ ਹੈ ਕਿ ਅਸੀਂ ਘਰਾਂ ਦੇ ਵਿੱਚ 300 ਯੂਨਿਟ ਮੁਫਤ ਹੋਣ ਦੇ ਹਵਾਲੇ ਨਾਲ ਆਪਣੇ ਉਹ ਵਧਾ ਲਏ ਜਿਹੜੇ ਗਰਮ ਹਵਾ ਦੇਣ ਵਾਲੇ ਪੱਖਿਆਂ ਵਾਲੇ ਹੁੰਦੇ ਆ ਨਾ, ਹੀਟਰ ਲਾ ਲਓ ਜੀ, ਆਹ ਲਾ ਲਓ ਜੀ, ਅਸੀਂ ਉਹ ਲੋੜਾਂ ਵੱਧ ਵਰਤਣ ਲੱਗ ਗਏ। ਕੋਈ ਚੱਕਰ ਨਹੀਂ ਕਿ ਬਿਜਲੀ ਤਾਂ ਮਾਫ ਹੈ। ਸਰਕਾਰੀ
ਦਫ਼ਤਰਾਂ ਦੇ ਵਿੱਚ ਚੱਲਦੇ ਛੱਡ ਜਾਂਦੇ ਨੇ ਜੀ ਫਿਰ ਨੂੰ ਕਮਰਾ ਨਿੱਘਾ ਮਿਲੂਗਾ, ਕਿਹੜਾ ਬਿੱਲ ਦੇਣਾ ਹੈ। ਇਹ ਸਥਿਤੀ ਦਾ ਨਤੀਜਾ ਹੈ ਕਿ ਅੱਜ ਪਾਵਰਕੌਮ ਦੇ ਫਿਊਜ਼ ਉੱਡ ਗਏ ਨੇ ਤੇ ਉਹਦੇ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਪੂਰੇ ਦੇਣ ਲਈ ਪੈਸੇ ਨਹੀਂ, ਤੇ ਪੰਜਾਬ ਸਰਕਾਰ ਕੰਨੀ ਸਿੱਧਾ 5400 ਕਰੋੜ ਇੱਕ ਖੜਾ ਤੇ 3100 ਕਰੋੜ ਦੇ ਬਿੱਲਾਂ ਦੇ ਬਕਾਏ ਖੜੇ ਨੇ। ਤੇ ਆ ਜਿਹੜੀ ਮੁਫਤ ਬਿਜਲੀ ਵਾਲੀ ਸਬਸਿਡੀ ਹੈ ਉਹ ਸਰਕਾਰ ਕੰਨੀ ਸਿਰਫ ਵਧੀ ਜਾਂਦੀ ਹੈ ਤੇ ਟੋਟਲ ਸਾਲ ਦਾ ਖਰਚਾ ਵਧੀ ਜਾਂਦਾ ਹੈ, ਤੇ ਇਹਦੇ ਨਾਲ ਫਿਰ ਪਾਵਰਕੌਮ ਵੀ ਕਮਜ਼ੋਰ ਤੇ ਪੰਜਾਬ ਦੇ ਖਜ਼ਾਨੇ ਤੇ ਵੀ ਬੋਝ, ਤੇ ਫਿਰ ਕਹਿਣ ਨੂੰ ਇਹ ਕਿ ਅਸੀਂ ਸਹੂਲਤ ਦਿੱਤੀ ਹੈ ਜੀ ਹੋਰ ਸੂਬੇ ਦਿੰਦੇ ਨਹੀਂਗੇ। ਸੋ ਇਹੀ ਜੀ ਸਹੂਲਤ ਦਾ ਕੀ ਫਾਇਦਾ, ਉਹ ਸੋਨਾ ਕੀ ਕਰਨਾ ਜਿਹੜਾ ਕੰਨ ਪਾੜੇ। ਜੀ ਬਿਲਕੁਲ।